ਕਿਹੋ ਜੀ ਤਲਾਸ਼ ਹੈ ਕਿਤਾਬਾਂ ਦੇ ਮਾਮਲੇ ਦੇ ਵਿੱਚ? ਉਹ ਇਤਿਹਾਸ ਕੋਖ ਰਹੇ ਨੇ ਜਾਂ ਸਿਰਫ ਰੋਮਾਂਸ ਤੱਕ ਸੀਮਿਤ ਨੇ? ਯੰਗ ਜਨਰੇਸ਼ਨ ਹੈ ਖਾਸ ਯੰਗ ਜਨਰੇਸ਼ਨ ਹੈ ਐਕਚੁਅਲੀ ਉਹਨਾਂ ਦਾ ਧਿਆਨ ਤਾਂ ਬਹੁਤਾ ਹੁੰਦਾ ਵੀ ਸ਼ਾਇਰੀ ਵਾਲੀਆਂ ਕਿਤਾਬਾਂ ਵੱਲ ਤੇ ਜਿਹੜੀਆਂ ਕਿ ਬਹੁਤ ਛੇਤੀ ਸਮਝ ਆਉਂਦੀਆਂ। ਪਾਤਰ ਨਹੀਂ ਉਹਨਾਂ ਨੂੰ ਸਮਝ ਆਉਂਦਾ, ਜਗਤਾਰ ਨਹੀਂ ਸਮਝ ਆਉਂਦਾ। ਬਹੁਤ ਘੱਟ ਪਾਠਕ ਰਹਿ ਗਿਆ ਜਿਹੜਾ ਜਗਿਆਸੂ ਹੈ। ਉਹ ਇੰਟਰਨੈਟ ਤੇ ਜਿਹੜੀਆਂ ਵੀ ਕਿਤਾਬਾਂ ਦੀ ਪ੍ਰਮੋਸ਼ਨ ਹੁੰਦੀ ਹੈ ਸੋਸ਼ਲ ਮੀਡੀਆ ਤੇ, ਇੰਸਟਾਗ੍ਰਾਮ ਤੇ ਬੜੀਆਂ ਕਿਤਾਬਾਂ ਚੱਲਦੀਆਂ, ਉਹ ਜ਼ਿਆਦਾਤਰ ਉਹਨਾਂ ਨੂੰ ਪਸੰਦ ਕਰਦੇ ਆ ਤੇ ਉਹੀ ਖਰੀਦ ਕੇ ਲੈ ਕੇ ਜਾਂਦੇ ਆ। ਸ਼ਾਇਰੀ ਜਾਂ ਕਵਿਤਾਵਾਂ ਤੋਂ ਸ਼ੁਰੂ ਕਰਦੇ ਆ ਜ਼ਿਆਦਾਤਰ ਨੌਜਵਾਨ। ਜਿਹੜਾ ਯੂਨੀਵਰਸਿਟੀਆਂ ਤੋਂ ਪੜ੍ਹਿਆ ਲਿਖਿਆ ਯੂਥ ਆ ਰਿਹਾ ਆ, ਜਿਹੜਾ ਕਾਲਜਾਂ ਤੋਂ ਆ ਰਿਹਾ ਆ, ਉਹ ਆਪਣੇ ਉਸ ਚੀਜ਼ ਨੂੰ ਸਮਝਦਾ। ਉਹਦੀ ਰੁਚੀ ਜਿਹੜੀ ਆ ਉਹ ਜਾਂ ਤਾਂ ਰੈਵੋਲੂਸ਼ਨ ਵੱਲ ਦੀ ਆ ਜਾਂ ਨਵੀਆਂ ਚੀਜ਼ਾਂ ਸਿੱਖਣ ਬਾਰੇ ਆ। ਬੁੱਕ ਸੈਲਰ ਦੀ ਜ਼ਿੰਮੇਵਾਰੀ ਆ, ਪਬਲਿਸ਼ਰ ਦੀ ਜ਼ਿੰਮੇਵਾਰੀ ਆ ਵੀ ਜੇ ਮੈਂ ਕਿਤਾਬਾਂ ਪੜ੍ਹੀਆਂ ਹੋਣਗੀਆਂ ਤਾਂ ਮੈਂ ਦੱਸਾਂਗਾ ਕਿ ਬਈ ਇਹ 84 ਲੱਖ ਯਾਦਾਂ ਜਿਹੜਾ ਨਾਵਲ ਆਇਆ ਆ, ਇਹ ਤੁਹਾਨੂੰ 84 ਬਾਰੇ ਇੱਕ ਡਿਫਰੈਂਟ ਐਂਗਲ ਤੋਂ ਸੋਚਣ ਲਈ ਮਜਬੂਰ ਕਰੇਗਾ। ਠੀਕ ਹੈ। ਜੇ ਮੈਂ ਪੜ੍ਹੀਆਂ ਹੋਣਗੀਆਂ ਮੈਂ ਤਦੇ ਦੱਸ ਪਾਊਂਗਾ, ਪਬਲਿਸ਼ਰ ਮੈਨੂੰ ਦੱਸੇਗਾ। ਤਾਂ ਅਸੀਂ ਕਹਿੰਦੇ ਵੀ ਅਸੀਂ ਠੇਕਾ ਲਿਆ ਹੋਇਆ ਲੋਕਾਂ ਨੂੰ ਪੜ੍ਹਾਉਣ ਦਾ, ਇਸ ਕਰਕੇ ਅਸੀਂ ਠੇਕਾ ਕਿਤਾਬ ਨਾ ਰੱਖਿਆ। ਦੂਜੀ ਗੱਲ ਅਸੀਂ ਸੋਚਦੇ ਹਾਂ ਵੀ ਅੱਜ ਜਦੋਂ ਕੋਈ ਠੇਕਾ ਸ਼ਬਦ ਇਕੱਲਾ ਬੋਲ ਦੇਵੇ, ਅੱਗੇ ਪਿੱਛੇ ਕੁਛ ਨਾ ਬੋਲੇ, ਤਾਂ ਉਹਦੇ ਮਨ 'ਚ ਕੋਈ ਕਾਹਦੀ ਤਸਵੀਰ ਉੱਭਰਦੀ ਹੈ। ਅਸੀਂ ਇਹ ਸੁਪਨਾ ਲੈਂਦੇ ਹਾਂ ਵੀ ਅਗਲੇ ਕੁਝ ਸਾਲਾਂ ਬਾਅਦ ਜਦੋਂ ਪੰਜਾਬ ਦੇ ਲੋਕ ਇਕੱਲਾ ਠੇਕਾ ਸ਼ਬਦ ਸੁਣਨ ਤਾਂ ਉਹਨਾਂ ਦੇ ਮਨ ਜਿਹੜੀ ਪਹਿਲੀ ਤਸਵੀਰ ਉੱਭਰੇ ਉਹ ਕਿਤਾਬ ਦੀ ਤਸਵੀਰ ਹੋਵੇ। ਇਸ ਕਰਕੇ ਅਸੀਂ ਜਿਹੜਾ ਠੇਕਾ ਕਿਤਾਬਾਂ ਦਾ ਚਲਾ ਰਹੇ ਹਾਂ। ਜਿਹੜੇ ਮਤਲਬ ਕਿ ਚਿੰਤਕ ਆ, ਜਗਿਆਸੂ ਆ ਜਾਂ ਕੁਝ ਸਿੱਖਣਾ ਚਾਹੁੰਦੇ ਆ, ਉਹ ਬਹੁਤ ਘੱਟ ਰਹਿ ਗਿਆ ਪਾਠਕ। ਉਹ ਤਾਂ 1-2% ਹੀ ਹੈ ਜਿਹੜੇ ਵਧੀਆ ਸਾਹਿਤ ਨੂੰ ਪੜ੍ਹਨਾ ਚਾਹੁੰਦੇ ਆ, ਉਹਨੂੰ ਕੋਖਣਾ ਚਾਹੁੰਦੇ ਆ, ਕੋਈ ਇਤਿਹਾਸ ਨਾਲ ਜੁੜਨਾ ਚਾਹੁੰਦੇ। ਪੁਸਤਕ ਮੇਲਾ ਲੱਗਿਆ ਹੋਇਆ, ਜਸਵੀਰ ਬੇਗਮਪੁਰੀ ਹੋਣੀ ਸਾਡੇ ਨਾਲ ਨੇ। ਕਿਤਾਬਾਂ ਦੇ ਬਾਬਤ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਗੱਲਬਾਤ ਪੁਸਤਕਾਂ ਦੇ ਬਾਰੇ ਕਰੀਏ ਤਾਂ ਕਿਤਾਬਾਂ ਨੂੰ ਲੈ ਕੇ ਰੁਝਾਨ ਤਾਂ ਹੈ, ਪਰ ਮੇਰਾ ਸਵਾਲ ਇਹ ਸੀ ਕਿ ਕਿਹੋ ਜਿਹੇ ਬਿਰਤੀ ਵਾਲੀਆਂ ਕਿਤਾਬਾਂ ਪੜ੍ਹੀਆਂ ਜਾ ਰਹੀਆਂ ਨੇ, ਜਾਂ ਜਿਹੜਾ ਯੂਥ ਆਉਂਦਾ ਹੈ ਉਹ ਕਿਸ ਕਿਸਮ ਦੀਆਂ ਰੋਮਾਂਸ ਵਾਲੀਆਂ ਕਿਤਾਬਾਂ ਵੱਲ ਨੂੰ ਰੁਝਾਨ ਜ਼ਿਆਦਾ ਹੈ, ਜਾਂ ਜਿਗਿਆਸਾ ਵਾਲੀਆਂ? ਹੋਰ ਕਿਹੋ ਜਿਹੀ ਜਿਗਿਆਸਾ ਵਾਲੇ ਲੋਕ ਆਉਂਦੇ ਨੇ, ਜਾਂ ਕਹਿ ਲਈਏ ਆਪਾਂ ਪੰਜਾਬ ਨੂੰ ਲੈ ਕੇ ਚਿੰਤਿਤ ਲੋਕ ਆਉਂਦੇ ਨੇ? ਕਿੱਦਾਂ ਦੀਆਂ ਕਿਤਾਬਾਂ ਦੀ ਡਿਮਾਂਡ ਕਿੱਦਾਂ ਦੀ ਹੈ? ਦਰਅਸਲ ਜਿਹੜੀ ਯੰਗ ਜਨਰੇਸ਼ਨ ਹੈ ਐਕਚੁਅਲੀ ਉਹਨਾਂ ਦਾ ਧਿਆਨ ਤਾਂ ਬਹੁਤਾ ਹੁੰਦਾ ਵੀ ਸ਼ਾਇਰੀ ਵਾਲੀਆਂ ਕਿਤਾਬਾਂ ਵੱਲ ਤੇ ਜਿਹੜੀਆਂ ਕਿ ਬਹੁਤ ਛੇਤੀ ਸਮਝ ਆਉਂਦੀਆਂ। ਪਾਤਰ ਨਹੀਂ ਉਹਨਾਂ ਨੂੰ ਸਮਝ ਆਉਂਦਾ, ਜਗਤਾਰ ਨਹੀਂ ਸਮਝ ਆਉਂਦਾ ਤੇ ਉਹਨਾਂ ਨੂੰ ਜਿਹੜੀ ਉੱਤੋਂ ਦੀ ਲੰਘ ਜਾਂਦਾ, ਉਹਨਾਂ ਦੇ ਉੱਤੋਂ ਦੀ ਲੰਘ ਜਾਂਦਾ। ਉਹਨਾਂ ਨੂੰ 2-2 ਲਾਈਨਾਂ ਵਾਲੀ ਸ਼ਾਇਰੀ ਹੀ ਵਧੀਆ ਲੱਗਦੀ ਆ। ਤੇ ਪਰ ਯੰਗ ਜਨਰੇਸ਼ਨ 'ਚ ਜਿਹੜੇ ਬੰਦੇ PhD ਆ, ਸਕਾਲਰ ਆ, ਤੇ ਉਹ ਉਹਨਾਂ ਦਾ ਟੇਸਟ ਬਦਲ ਜਾਂਦਾ ਆ, ਤਾਂ ਉਹ ਫਿਰ ਵਧੀਆ ਕਿਤਾਬਾਂ ਮੇਰਾ ਦਾਗਿਸਤਾਨ ਮੰਗਦੇ ਆ, ਹੈ ਨਾ। ਇੰਗਲਿਸ਼ ਦੇ ਅਨੁਵਾਦ ਜਿਹੜੇ ਵਧੀਆ ਅਨੁਵਾਦ ਹੋਏ ਆ ਉਹ ਮੰਗਦੇ ਆ, ਜਾਂ ਜਿਹੜੇ ਸਾਡੇ ਕ੍ਰਾਂਤੀਕਾਰੀ ਹੋਏ ਆ, ਹੈ ਨਾ, ਸਾਡੇ ਸ਼ਹੀਦ ਹੋਏ ਆ, ਉਹਨਾਂ ਬਾਰੇ ਵੀ ਉਹ ਪੜ੍ਹਨ 'ਚ ਦਿਲਚਸਪੀ ਰੱਖਦੇ ਆ ਕਿ ਸਾਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਸੀ। ਇਸੇ ਕਰਕੇ ਮੈਂ ਇਹ ਸਵਾਲ ਕੀਤਾ ਕਿ ਕਈ ਵਾਰੀ ਹੁੰਦਾ ਨਾ, ਕੋਈ ਇੱਕ ਕਿਤਾਬ ਹੁੰਦੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ, ਪਰ ਉਹਦੇ ਬੱਖੀ 'ਚ ਹੀ ਪਈ ਹੋਈ ਇੱਕ ਕਿਤਾਬ ਜਿਹਦੇ 'ਚ ਉਹਦੇ ਨਾਲੋਂ ਹਜ਼ਾਰਾਂ ਗੁਣਾ ਵੱਧ ਗਿਆਨ ਹੈ, ਹਜ਼ਾਰਾਂ ਗੁਣਾ ਵੱਧ ਜ਼ਿਆਦਾ ਰਿਸਰਚ ਹੋ ਸਕਦੀ ਹੈ, ਉਹ ਵੇਸਲੀ ਹੋ ਜਾਂਦੀ ਹੈ, ਉਹਨੂੰ ਪਾਸੇ ਕਰ ਦਿੱਤਾ ਜਾਂਦਾ, ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਕੀ ਇਹ ਜਮੂਦ ਤੋੜਿਆ ਜਾ ਸਕਦਾ? ਇਹਦੇ ਤੇ ਹੋਰ ਗੱਲ ਹੋਣੀ ਚਾਹੀਦੀ ਹੈ, ਜਾਂ ਕਿੱਦਾਂ ਕੀਤਾ ਜਾ ਸਕਦਾ ਵੀ ਅਸੀਂ 2 ਲਾਈਨਾਂ ਵਾਲੀ ਸ਼ਾਇਰੀ ਦੇ ਪਿੱਛੇ ਨਾ ਦੌੜੇ ਰਹੀਏ, ਅਸੀਂ ਰੋਮਾਂਸ ਦੇ ਪਿੱਛੇ ਨਾ ਦੌੜੇ ਰਹੀਏ? ਕਿਉਂਕਿ ਗੀਤਾਂ 'ਚ ਵੀ ਉਹੀ ਹਾਲ ਆ ਤੇ ਕਿਤਾਬਾਂ 'ਚ ਵੀ ਫਿਰ ਉਹੀ ਹੋ ਜਾਊ। ਦੇਖੋ ਇਹ ਐਕਚੁਅਲੀ ਬੁੱਕ ਸੈਲਰ ਦੀ ਜ਼ਿੰਮੇਵਾਰੀ ਆ, ਪਬਲਿਸ਼ਰ ਦੀ ਜ਼ਿੰਮੇਵਾਰੀ ਆ ਵੀ ਜੇ ਮੈਂ ਕਿਤਾਬਾਂ ਪੜ੍ਹੀਆਂ ਹੋਣਗੀਆਂ ਤਾਂ ਮੈਂ ਦੱਸਾਂਗਾ ਕਿ ਬਈ ਇਹ 84 ਲੱਖ ਯਾਦਾਂ ਜਿਹੜਾ ਨਾਵਲ ਆਇਆ ਆ, ਇਹ ਤੁਹਾਨੂੰ 84 ਬਾਰੇ ਇੱਕ ਡਿਫਰੈਂਟ ਐਂਗਲ ਤੋਂ ਸੋਚਣ ਲਈ ਮਜਬੂਰ ਕਰੇਗਾ। ਠੀਕ ਹੈ ਜੀ। ਨਾ ਇਸ ਤਰ੍ਹਾਂ ਅਲੱਗ-ਅਲੱਗ ਕਿਤਾਬਾਂ ਜਿਹੜੀਆਂ ਜੇ ਮੈਂ ਪੜ੍ਹੀਆਂ ਹੋਣਗੀਆਂ ਮੈਂ ਤਦੇ ਦੱਸ ਪਾਊਂਗਾ, ਪਬਲਿਸ਼ਰ ਮੈਨੂੰ ਦੱਸੇਗਾ। ਕਿਉਂ ਨਾ, ਜੇ ਇੱਕ ਨਵੀਂ ਕਿਤਾਬ ਆਈ ਆ ਭੰਨਾ ਦਿੱਲੀ ਦੇ ਕਿੰਗਰੇ, ਹੈ ਨਾ, ਤੇ ਉਹ ਭਗਤ ਸਿੰਘ 100 ਸਾਲ ਬਾਅਦ ਆਪਣੇ ਪਿੰਡ ਆਉਂਦਾ ਆ। ਇੱਕ ਪਾਕਿਸਤਾਨ ਦੇ ਰਾਈਟਰ ਨੇ ਉਹ ਨਾਵਲ ਲਿਖਿਆ, ਇੱਕ ਡਿਫਰੈਂਟ ਗੱਲ ਆ। ਸੋ ਪਰ ਉਹ ਹੁੰਦਾ ਵੀ ਜੇ ਮੈਂ ਪੜ੍ਹੀ ਹੋਗੀ ਮੈਂ ਤਦੇ ਉਹਨੂੰ ਦੱਸ ਸਕੂੰਗਾ ਆਪਣੇ ਪਾਠਕ ਨੂੰ ਕਿ ਹਾਂ ਵੀ ਆਹ ਵੀ ਚੀਜ਼ ਹੈਗੀ ਆ। ਪਹਿਲਾਂ ਆਪਣੇ ਤੋਂ ਉਨਾ ਕੁ ਗਿਆਨ ਹੋਣਾ ਚਾਹੀਦਾ ਵੀ ਜਦੋਂ ਸਾਹਮਣੇ ਵਾਲਾ ਕਵੇ ਵੀ ਭਾਈ ਇਹਦੇ ਬਾਰੇ ਮਾੜਾ ਜਿਹਾ ਮੈਨੂੰ ਦੱਸੋ, ਮੈਂ ਫੇਰ ਹੀ ਲਾਉਂਗਾ। ਬਿਲਕੁਲ ਉਹ ਜ਼ਰੂਰੀ ਆ। ਇੱਕ ਹੋਰ ਗੱਲ ਕਰ ਰਹੇ ਸੀ ਇੱਥੋਂ ਲੰਘਦੇ ਜਿਹੜੀ ਹੁਣੀ ਗੱਲ ਹੋ ਰਹੀ ਸੀ ਕਿ ਕਿਤਾਬਾਂ ਚੱਕ ਕੇ ਲੈ ਗਿਆ ਕੋਈ, ਇੱਕ ਚੋਰੀ ਹੋ ਗਈ, 2 ਹੋ ਗਏ, ਇਹਦੇ ਬਾਰੇ ਕੀ ਕਹੋਗੇ? ਕਿਤਾਬ ਚੋਰੀ ਕਰਨ ਵਾਲੀ ਜਿਹੜੀ ਪ੍ਰਵਿਰਤੀ ਹੈ, ਕਿਤਾਬ ਵੈਸੇ ਜਿਹੜਾ ਸਹੀ ਪਾਠਕ ਆ ਉਹ ਕਦੇ ਚੋਰੀ ਨਹੀਂ ਕਰਦਾ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਮੇਰਾ ਮਿੱਤਰ ਹੈ, ਉਹਨੇ ਮੇਰੇ ਤੋਂ 1600 ਦੀਆਂ ਕਿਤਾਬਾਂ ਮੰਗਵਾਈਆਂ ਸੀ, ਮੈਨੂੰ ਯਾਦ ਹੀ ਨਹੀਂ ਕਦੋਂ ਦੀਆਂ ਮੰਗਵਾਈਆਂ ਆ, ਤੇ ਉਹ ਅੱਜ ਮੈਨੂੰ 1600 ਦੇ ਗਿਆ ਆ। ਅੱਛਾ ਜੀ। ਸੋ ਜਿਹੜੇ ਮਤਲਬ ਵਧੀਆ ਬੰਦੇ ਆ ਉਹ ਇਦਾਂ ਕਦੇ ਵੀ ਨਹੀਂ ਕਰਦੇ, ਤੇ ਜਿਹੜੇ ਚੋਰੀ ਕਰਨ ਵਾਲੇ ਆ ਤੇ ਉਹਨਾਂ ਦੀ ਇੱਕ ਪ੍ਰਵਿਰਤੀ ਆ ਵੀ ਚੱਲ ਕੋਈ ਗੱਲ ਨਹੀਂ, ਜਸਵੀਰ ਦਾ ਧਿਆਨ ਆ, ਤੈਨੂੰ ਇੱਕ ਕਿਤਾਬ ਲੈ ਜਾਓ। ਉੱਪਰ ਮੈਨੂੰ ਕੋਈ ਫਰਕ ਨਹੀਂ ਪੈਣਾ, ਪਰ ਉਹ ਜੇ ਉਹ ਕਿਤਾਬ ਪੜ੍ਹ ਲੈਣ ਤਾਂ ਉਹ ਵੀ ਬਦਲ ਜਾਣਗੇ। ਫਿਰ ਅਗਲੀ ਵਾਰੀ ਚੱਕ ਕੇ ਨਹੀਂ ਲਿਜਾਣਗੇ। ਹੋ ਸਕਦਾ ਉਹ ਜਿੱਦਾਂ 1600 ਆ ਗਿਆ ਉਹ ਵੀ ਦੇ ਜਾਣ ਵੀ ਪਿਛਲੀ ਵਾਰੀ ਮੈਂ ਚੱਕ ਕੇ ਲਗਿਆ। ਯੈਸ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
ਠੇਕਾ ਕਿਤਾਬ ਵਾਲੇ ਸਟਾਲ ਤੇ ਮੌਜੂਦ ਆ ਬਾਈ ਹੁਣਾਂ ਦੇ ਕੋਲੋਂ ਵੀ ਇਹੀ ਸਵਾਲ ਕਰਦੇ ਆ। ਬਾਈ ਅਸੀਂ ਸਵਾਲ ਕਰ ਰਹੇ ਸੀ, ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜਾ ਯੂਥ ਹੈ, ਸਾਡੇ ਵਰਗੀ ਜਨਰੇਸ਼ਨ ਹੈ, ਕਿਤਾਬਾਂ ਘੋਖ ਰਹੇ ਨੇ, ਸਾਰੇ ਦੇਖ ਰਹੇ ਨੇ, ਆਲੇ ਦੁਆਲੇ ਦੇਖ ਵੀ ਰਹੇ ਆ, ਪਰ ਉਹਨਾਂ ਦੀ ਬਿਰਤੀ ਕਿਹੋ ਜਿਹੀ ਹੈ, ਕਿਹੋ ਜਿਹੀਆਂ ਕਿਤਾਬਾਂ ਵੱਧ ਲੱਭੀਆਂ ਜਾ ਰਹੀਆਂ ਨੇ? ਰੋਮਾਂਸ ਵੱਲ ਨੂੰ ਜ਼ਿਆਦਾ ਝੁਕਾਅ ਹੈ ਜਾਂ ਕੋਈ ਹੋਰ ਵੀ ਘੋਖ ਕੀਤੀ ਜਾ ਰਹੀ ਹੈ, ਨਾਵਲ ਲੱਭੇ ਜਾ ਰਹੇ ਨੇ ਜਾਂ ਪੰਜਾਬ ਦੇ ਇਤਿਹਾਸ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਤੁਸੀਂ ਹੁਣ ਤੱਕ 3 ਦਿਨ ਤੀਸਰਾ ਦਿਨ ਹੈ ਅੱਜ, ਕੀ ਸਮਝ ਪਾਏ ਹੋ ਇਹ ਸਾਰੇ? ਮਤਲਬ ਸਿਰਫ ਇੱਥੋਂ ਦਾ ਹੀ ਨਹੀਂ, ਅਸੀਂ ਮਤਲਬ ਪੰਜਾਬ ਭਰ 'ਚ ਲਗਾਤਾਰ ਪੁਸਤਕ ਮੇਲਿਆਂ 'ਚ ਸਾਡਾ ਪਿਛਲੇ 6 ਸਾਲ ਦਾ ਕਰੀਬ ਆਪਣੇ ਤਜਰਬੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਕਿ ਨੌਜਵਾਨਾਂ ਦੇ ਵਿੱਚ, ਕਿਉਂਕਿ ਆਮ ਤੌਰ ਤੇ ਇਹ ਦੇਖਣ ਨੂੰ ਮਿਲਦਾ ਕਿ ਕਿਤਾਬਾਂ ਲੋਕ ਸ਼ਾਇਦ ਕਿਤੇ ਨਹੀਂ ਪੜ੍ਹਦੇ, ਪਰ ਅਸੀਂ ਆਪਦੇ ਤਜਰਬੇ ਤੋਂ ਬਹੁਤ ਠੋਸ ਢੰਗ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਨੌਜਵਾਨ ਕਿਤਾਬਾਂ ਪੜ੍ਹਨ ਦੇ ਵਿੱਚ ਰੁਝਾਨ ਵੱਧ ਰਿਹਾ ਤੇ ਬਹੁਤ ਤੇਜ਼ੀ ਨਾਲ ਵੱਧ ਰਿਹਾ। ਬਾਕੀ ਜਿੱਥੋਂ ਦਾ ਗੱਲ ਹੈ ਕਿ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਆ, ਤਾਂ ਉਹ ਚੀਜ਼ ਨੇ ਇੱਕ ਸਟੈਪ ਬਾਏ ਸਟੈਪ ਹੀ ਹੋਣਾ ਹੁੰਦਾ ਉਹ, ਕਿਉਂਕਿ ਉਹ ਜਦੋਂ ਸਾਡੇ ਕੋਲ ਆਉਂਦੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸ਼ੁਰੂ 'ਚ ਹੀ ਉਹਨਾਂ ਨੂੰ ਕੋਈ ਇਹੋ ਜਿਹੀ ਕਿਤਾਬ ਨਾ ਦਈਏ ਜਿਹੜੀ ਕੋਈ ਬਹੁਤ ਉਹਨਾਂ ਨੂੰ ਔਖੀ ਲੱਗੇ ਤੇ ਉਦੋਂ ਬਾਅਦ ਉਹ ਕਿਤਾਬ ਵੱਲ ਨੂੰ ਮੂੰਹ ਹੀ ਨਾ ਕਰਨ। ਇਸ ਕਰਕੇ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਸ਼ੁਰੂ 'ਚ ਬਿਲਕੁਲ ਸੌਖੀਆਂ ਕਿਤਾਬਾਂ ਜਿੱਤੇ ਉਹਨਾਂ ਨੂੰ ਪੜ੍ਹ ਕੇ ਆਨੰਦ ਆਵੇ, ਬਹੁਤ ਸਰਲ ਕਿਤਾਬਾਂ ਹੋਣ, ਉਹੋ ਜਿਹੀਆਂ ਕਿਤਾਬਾਂ ਸੁਜੈਸਟ ਕੀਤੀਆਂ ਜਾਣ, ਤਾਂ ਕਿ ਉਸ ਤੋਂ ਬਾਅਦ ਫਿਰ ਪੜਾਅ ਪੜਾਅ ਜਦੋਂ ਕਹਿੰਦੇ ਕਿ ਅਸੀਂ ਕੁਝ ਕਿਤਾਬਾਂ ਪੜ੍ਹੀਆਂ ਹੋਈਆਂ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੇ ਹੈਗੀਆਂ ਸਿਧਾਂਤਕ ਕਿਤਾਬਾਂ, ਹਿਸਟਰੀ ਦੀਆਂ ਕਿਤਾਬਾਂ ਤੇ ਹੋਰ ਪੰਜਾਬ ਦੇ ਇਤਿਹਾਸ ਪੜ੍ਹਨ ਵਾਲੇ ਪਾਸੇ ਨੂੰ, ਹੋਰ ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਵਾਲੇ ਪਾਸੇ ਨੂੰ, ਜਿਹੜਾ ਹੋਰ ਪੰਜਾਬੀ ਦਾ ਕਲਾਸਿਕ ਸਾਹਿਤ, ਅਨੁਵਾਦਿਤ ਸਾਹਿਤ ਪੜ੍ਹਨ ਵਾਲੇ ਪਾਸੇ ਨੂੰ ਤੋਰ ਗਏ। ਤਾਂ ਬਿਲਕੁਲ ਇਹ ਪੜਾਅ ਪੜਾਅ ਹੀ ਚੀਜ਼ਾਂ ਚੱਲਦੀਆਂ ਕਿ ਜਿਵੇਂ ਪਹਿਲੀ ਪੌੜੀ ਇੱਕ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਤਾਂ ਬਿਲਕੁਲ ਇੱਕ ਇੱਕ ਪੌੜੀ ਕਰਕੇ ਹੀ ਚੜ੍ਹਿਆ ਜਾਊਗਾ, ਇੱਕਦਮ ਨਹੀਂ। ਇਸ ਕਰਕੇ ਜਿਹੜੇ ਨੌਜਵਾਨ ਬਿਲਕੁਲ ਸ਼ੁਰੂ ਵਾਲੇ ਆ ਤਾਂ ਉਹ ਬਿਲਕੁਲ ਸ਼ਾਇਰੀ ਜਾਂ ਕਵਿਤਾਵਾਂ ਤੋਂ ਸ਼ੁਰੂ ਕਰਦੇ ਆ ਜ਼ਿਆਦਾਤਰ ਨੌਜਵਾਨ, ਬਿਲਕੁਲ। ਤੇ ਪਰ ਉਹ ਫਿਰ ਪੜਾਅ ਪੜਾਅ, ਕਿਉਂਕਿ ਸਾਨੂੰ ਲੱਗਦਾ ਕਿ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਫਿਰ ਉਹਨਾਂ ਦੀ ਰੁਚੀ ਬਣ ਜਾਂਦੀ ਹੈ ਹੌਲੀ ਹੌਲੀ, ਤੇ ਫਿਰ ਉਹ ਫਿਰ ਸੀਰੀਅਸ ਕਿਤਾਬਾਂ ਵਾਲੇ ਪਾਸੇ ਨੂੰ ਵੀ ਜਾਂਦੇ ਆ। ਤੇ ਤੁਹਾਡਾ ਮੰਤਵ ਕੀ ਹੈ ਠੇਕਾ ਕਿਤਾਬ ਨਾਮ ਰੱਖਣ ਦੇ ਪਿੱਛੇ? ਇਹੋ ਜਿਹਾ ਨਾਮ ਕਿੱਥੋਂ ਆਇਆ, ਇਹ ਦੱਸ ਸਕਦੇ? ਠੇਕਾ, ਇੱਕ ਤਾਂ ਅਸੀਂ ਕਹਿੰਦੇ ਵੀ ਅਸੀਂ ਠੇਕਾ ਲਿਆ ਹੋਇਆ ਲੋਕਾਂ ਨੂੰ ਪੜ੍ਹਾਉਣ ਦਾ, ਇਸ ਕਰਕੇ ਅਸੀਂ ਠੇਕਾ ਕਿਤਾਬ ਨਾਂ ਰੱਖਿਆ। ਦੂਜੀ ਗੱਲ, ਅਸੀਂ ਸੋਚਦੇ ਹਾਂ ਵੀ ਅੱਜ ਜਦੋਂ ਕੋਈ ਠੇਕਾ ਸ਼ਬਦ ਇਕੱਲਾ ਬੋਲ ਦੇਵੇ, ਅੱਗੇ ਪਿੱਛੇ ਕੁਛ ਨਾ ਬੋਲੇ, ਤਾਂ ਉਹਦੇ ਮਨ 'ਚ ਕੋਈ ਕਾਹਦੀ ਤਸਵੀਰ ਉੱਭਰਦੀ ਹੈ। ਅਸੀਂ ਇਹ ਸੁਪਨਾ ਲੈਂਦੇ ਹਾਂ ਵੀ ਅਗਲੇ ਕੁਝ ਸਾਲਾਂ ਬਾਅਦ ਜਦੋਂ ਪੰਜਾਬ ਦੇ ਲੋਕ ਇਕੱਲਾ ਠੇਕਾ ਸ਼ਬਦ ਸੁਣਨ ਤਾਂ ਉਹਨਾਂ ਦੇ ਮਨ ਜਿਹੜੀ ਪਹਿਲੀ ਤਸਵੀਰ ਉੱਭਰੇ ਉਹ ਕਿਤਾਬ ਦੀ ਤਸਵੀਰ ਹੋਵੇ। ਇਸ ਕਰਕੇ ਅਸੀਂ ਜਿਹੜਾ ਠੇਕਾ ਕਿਤਾਬਾਂ ਦਾ ਚਲਾ ਰਹੇ ਹਾਂ, ਕਿਉਂਕਿ ਸਾਨੂੰ ਲੱਗਦਾ ਕਿ ਜੇ ਪੰਜਾਬ ਦੇ ਨੌਜਵਾਨਾਂ ਨੇ ਠੇਕੇ 'ਤੇ ਜਾਣ ਦਾ ਸ਼ੌਂਕ ਹੈ ਤਾਂ ਅਸੀਂ ਇੱਕ ਪੈਰਲਰ ਤੁਹਾਨੂੰ ਠੇਕਾ ਦੇ ਰਹੇ ਹਾਂ ਜਿੱਥੇ ਕਿ ਗਿਆਨ ਦੀ ਲੋਰ ਚੜਾਈ ਜਾਂਦੀ ਹੈ। ਕਦੀ ਇਸ ਨੂੰ ਲੈ ਕੇ ਵਿਵਾਦ ਹੋਇਆ ਜਾਂ ਸਖਤ ਟਿੱਪਣੀ ਦਾ ਸਾਹਮਣਾ ਕਰਨਾ ਪਿਆ? ਨਹੀਂ, ਵਿਵਾਦ ਸ਼ੁਰੂ 'ਚ ਕੁਛ ਹੋਏ ਵੀ, ਪਰ ਜਦੋਂ ਅਸੀਂ ਸਮਝਾਉਣੇ ਆ ਲੋਕਾਂ ਨੂੰ ਤਾਂ ਅਗਲੇ ਸਮਝਦੇ, ਉਹਨਾਂ ਨੂੰ ਲੱਗਦਾ ਕਿ ਇਹ ਕ੍ਰੀਏਟਿਵ ਚੀਜ਼ ਹੈ, ਕਿਉਂਕਿ ਇਹ ਤਾਂ ਸਾਡੇ ਅਰਥ ਕਿ ਕ੍ਰੀਏਟੀਵਿਟੀ ਹੈ ਸਾਡੇ ਮਨ ਦੀ। ਉਹ ਹੈ ਕਿ ਅਸੀਂ ਜਿਹੜਾ ਠੇਕਾ ਸ਼ਬਦ ਹੈ ਇਹਦੇ ਨਾਲ ਸ਼ਰਾਬ ਦਾ ਕਿਸੇ ਤਰ੍ਹਾਂ ਸੰਬੰਧ ਨਹੀਂ ਜੁੜਿਆ ਹੋਇਆ, ਪਰ ਇਹ ਤਾਂ ਮੰਨ ਲਿਆ ਨਾ ਅਸੀਂ ਠੇਕੇ ਸ਼ਬਦ ਦਾ ਅਰਥ ਤਾਂ ਠੇਕੇ ਤਾਂ ਹੁਣ ਸਰਕਾਰ ਭਰਤੀਆਂ ਵੀ ਕਰਦੀ ਹੈ, ਠੇਕੇ ਤੇ ਤਾਂ ਜ਼ਮੀਨ ਵੀ ਲਈ ਜਾਂਦੀ ਹੈ, ਹੋਰ ਠੇਕਾ ਕਈ ਸ਼ਬਦਾਂ ਨਾਲ ਜੁੜਿਆ ਹੈ, ਪਰ ਸਾਡੇ ਮਨ 'ਚ ਜਿਹੜੀ ਇੱਕ ਤਸਵੀਰ ਆਪਣੇ ਆਪ ਹੀ ਉਹ ਬਣਾ ਲਈ ਕਿ ਇਹਦਾ ਅਰਥ ਸਿਰਫ ਸ਼ਰਾਬ ਤੱਕ ਹੀ ਅਸੀਂ ਸੀਮਿਤ ਕਰ ਲਿਆ, ਪਰ ਜਦ ਕਿ ਇਹਦੇ ਅਰਥ ਨਾਲ ਇਹ ਸੰਬੰਧ ਬਿਲਕੁਲ ਨਹੀਂ ਹੈਗਾ। ਇਸ ਕਰਕੇ ਅਸੀਂ ਸੋਚਿਆ ਕਿ ਇਹਨੂੰ ਸਿਰਜਣਾਤਮਕ ਰੂਪ ਦੇ ਵਿੱਚ, ਕ੍ਰੀਏਟਿਵ ਰੂਪ ਦੇ ਵਿੱਚ ਇਸ ਸ਼ਬਦ ਨੂੰ ਵਰਤਿਆ ਜਾਵੇ ਤੇ ਇਹਨੂੰ ਬਿਲਕੁਲ ਪੋਜ਼ਿਟਿਵ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਲੈ ਕੇ ਜਾਇਆ ਜਾਵੇ। ਬਹੁਤ ਬਹੁਤ ਸ਼ੁਕਰੀਆ। ਇਸੇ ਪੜਾਅ ਦੇ ਵਿੱਚ ਇਸੇ ਸਵਾਲ ਦੇ ਨਾਲ ਅੱਗੇ ਵਧਦੇ ਹੁਣੇ ਬਾਈ ਹੁਣਾਂ ਦੇ ਕੋਲ ਆਏ ਆ। ਬਾਈ, ਤੁਸੀਂ ਪਿਛਲੇ 2 ਦਿਨਾਂ ਤੋਂ ਇੱਥੇ ਹੋ, ਅੱਜ ਤੀਸਰਾ ਦਿਨ ਹੈ। ਅਸੀਂ ਇਹ ਕੋਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਨੌਜਵਾਨ ਪੀੜ੍ਹੀ ਹੈ, ਸਾਡੇ ਵਰਗੀ ਏਜ ਦੇ ਨੌਜਵਾਨ ਆ ਰਹੇ ਨੇ, ਉਹਨਾਂ ਦੀ ਕਿਹੋ ਜਿਹੀ ਤਲਾਸ਼ ਹੈ ਕਿਤਾਬਾਂ ਦੇ ਮਾਮਲੇ ਦੇ ਵਿੱਚ? ਉਹ ਇਤਿਹਾਸ ਕੋਖ ਰਹੇ ਨੇ ਜਾਂ ਸਿਰਫ ਰੋਮਾਂਸ ਤੱਕ ਸੀਮਿਤ ਨੇ? ਕਿਹੋ ਜਿਹੀ ਕਿਤਾਬ ਦੀ ਖੋਜ ਦੇ ਵਿੱਚ ਨੇ ਜਿਹੜੇ ਯੰਗ ਜਨਰੇਸ਼ਨ ਹੈ ਖਾਸ ਤੌਰ? ਅਸਲ 'ਚ ਗੱਲ ਇਸ ਤਰ੍ਹਾਂ ਹੈ ਵੀ ਜਿਹੜਾ ਬਹੁਤ ਘੱਟ ਪਾਠਕ ਰਹਿ ਗਿਆ ਜਿਹੜਾ ਜਗਿਆਸੂ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਮੋਬਾਈਲ ਨਾਲ ਜੁੜੇ ਹੋਏ ਆ ਬੱਚੇ, ਇੰਟਰਨੈਟ ਨਾਲ ਜੁੜੇ ਹੋਏ ਆ। ਉਹ ਇੰਟਰਨੈਟ ਤੇ ਜਿਹੜੀਆਂ ਵੀ ਕਿਤਾਬਾਂ ਦੀ ਪ੍ਰਮੋਸ਼ਨ ਹੁੰਦੀ ਹੈ ਸੋਸ਼ਲ ਮੀਡੀਆ ਤੇ, ਇੰਸਟਾਗ੍ਰਾਮ ਤੇ, ਜ਼ਿਆਦਾਤਰ ਇੰਸਟਾਗ੍ਰਾਮ ਫੇਮਸ ਆ, ਇੰਸਟਾਗ੍ਰਾਮ ਤੇ ਬੜੀਆਂ ਕਿਤਾਬਾਂ ਚੱਲਦੀਆਂ, ਉਹ ਜ਼ਿਆਦਾਤਰ ਉਹਨਾਂ ਨੂੰ ਪਸੰਦ ਕਰਦੇ ਆ ਤੇ ਉਹੀ ਖਰੀਦ ਕੇ ਲੈ ਕੇ ਜਾਂਦੇ ਆ। ਕਹਿ ਲਈਏ ਵੀ ਕਵਿਤਾਵਾਂ ਤੁਕਬੰਦੀ ਵਾਲੀਆਂ ਹੋ ਗਈਆਂ ਜਾਂ ਪਾਕਿਸਤਾਨੀ ਸ਼ਾਇਰ ਜਿਨ੍ਹਾਂ ਦੀਆਂ ਕਲਿੱਪਾਂ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਵੱਲ ਜ਼ਿਆਦਾ ਦੌੜਦੇ? ਬਿਲਕੁਲ ਉਹਨਾਂ ਵੱਲ ਜ਼ਿਆਦਾ ਦੌੜਦੇ ਆ। ਤੇ ਜਿਹੜੇ ਮਤਲਬ ਕਿ ਚਿੰਤਕ ਆ, ਜਗਿਆਸੂ ਆ ਜਾਂ ਕੁਝ ਸਿੱਖਣਾ ਚਾਹੁੰਦੇ ਆ, ਉਹ ਬਹੁਤ ਘੱਟ ਰਹਿ ਗਿਆ ਪਾਠਕ। ਉਹ ਤਾਂ 1-2% ਹੀ ਆ ਜਿਹੜੇ ਵਧੀਆ ਸਾਹਿਤ ਨੂੰ ਪੜ੍ਹਨਾ ਚਾਹੁੰਦੇ ਆ, ਉਹਨੂੰ ਕੋਖਣਾ ਚਾਹੁੰਦੇ ਆ, ਕੋਈ ਇਤਿਹਾਸ ਨਾਲ ਜੁੜਨਾ ਚਾਹੁੰਦੇ ਆ। ਤੇ ਇਸ ਦਾ ਹੱਲ ਕੀ ਦੇਖਦੇ ਹੋ ਤੁਸੀਂ ਫਿਰ? ਕੀ ਉਹਨਾਂ ਕਿਤਾਬਾਂ ਨੂੰ ਵੀ ਪ੍ਰਮੋਟ ਕੀਤਾ ਜਾਣਾ ਚਾਹੀਦਾ ਜਾਂ ਫਿਰ ਕੋਈ ਹੋਰ ਹੱਲ ਹੋ ਸਕਦਾ ਹੈ? ਜੇ ਤਾਂ ਅਸੀਂ ਇਹਨੂੰ ਪੋਜ਼ਿਟਿਵ ਵੇ ਨਾਲ ਲੈਂਦੇ ਆ ਵੀ ਜੇ ਬੱਚੇ ਕੋਈ ਵੀ ਆ ਉਹ ਜਿਹੜੀ ਵੀ ਕਿਤਾਬ ਅੱਜ ਪੜ੍ਹਦੇ ਆ ਉਹ ਸੋਸ਼ਲ ਮੀਡੀਆ ਤੋਂ ਆਏ ਆ,
ਉਹ ਸ਼ੁਰੂ ਤਾਂ ਕਰ ਰਹੇ ਨੇ ਇੱਕ ਤਰ੍ਹਾਂ ਨਾਲ। ਉਹ ਕੱਲ ਨੂੰ ਜਦੋਂ ਸਾਡੇ ਕੋਲੇ ਆਉਣਗੇ ਅਸੀਂ ਵੀ ਉਹਨਾਂ ਨੂੰ ਰਾਏ ਦੇਵਾਂਗੇ, ਕੁਝ ਹੋਰ ਚੰਗੀਆਂ ਕਿਤਾਬਾਂ ਦੱਸਾਂਗੇ ਤਾਂ ਉਹ ਉਹਨਾਂ ਵੱਲ ਵੀ ਵੱਧਦੇ ਆ। ਮੇਰੇ ਕੋਲੇ ਬਹੁਤ ਵਾਰੀ ਹੁੰਦਾ, ਅਕਸਰ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਹੋਰ ਵੀ ਦੱਸਦੇ ਆ। ਫਿਰ ਜਿਵੇਂ ਮੇਰਾ ਦਾਗਿਸਤਾਨ ਹੈ, ਅਸਲੀ ਇਨਸਾਨ ਦੀ ਕਹਾਣੀ ਆ, ਨੌਜਵਾਨ ਨਾਲ ਦੋ ਗੱਲਾਂ, ਜਾਂ ਪੂਰਬ ਦੀਆਂ ਧੀਆਂ, ਮਾਹੀਗੀਰ ਆ, ਕਾਫੀ ਸਾਰੇ ਜਿਹੜੇ ਰੂਸੀ ਲੋਕ ਕਹਾਣੀਆਂ ਨੇ ਉਹਨਾਂ ਦੀ ਦੱਸ ਪਾਉਂਦੇ ਆ। ਉਹਨਾਂ ਨੂੰ ਦੱਸਦੇ ਆ ਵੀ ਆਹ ਵੀ ਵਧੀਆ ਕਿਤਾਬਾਂ ਪੜ੍ਹਿਆ ਕਰੋ, ਕਲਾਸੀਕਲ ਕਿਤਾਬਾਂ ਪੜ੍ਹਿਆ ਕਰੋ। ਫਿਰ ਉਹ ਕੋਸ਼ਿਸ਼ ਕਰਦੇ ਆ, ਉਹਨਾਂ ਨਾਲ ਵੀ ਜੁੜਦੇ ਆ। ਸਾਰੇ ਸਟਾਲਾਂ ਤੇ ਘੁੰਮ ਕੇ ਇੱਕ ਸਵਾਲ ਸਾਰਿਆਂ ਤੋਂ ਪੁੱਛ ਰਹੇ ਹਾਂ, ਜਿੱਦਾਂ ਤੁਹਾਡਾ ਜਿਹੜਾ ਸਾਹਿਤ ਹੈ ਬਹੁਤਾ ਧਰਮ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਬਾਕੀ ਸਟਾਲਾਂ ਦੇ ਵਾਲਿਆਂ ਨਾਲ ਵੀ ਗੱਲ ਕੀਤੀ, ਜਿਹੜਾ ਯੂਥ ਹੈ ਉਹਦਾ ਕਿਹੋ ਜਿਹਾ ਝੁਕਾਅ ਹੈ, ਕੀ ਉਹ ਇੱਥੇ ਆ ਰਹੇ ਨੇ, ਇਹ ਕਿਤਾਬਾਂ ਦੇਖ ਰਹੇ ਨੇ? ਕਿਉਂਕਿ ਜਦੋਂ ਪਿੱਛੇ ਗੱਲ ਕਰਦੇ ਆਏ ਆ, ਉਹਨਾਂ ਦਾ ਕਹਿਣਾ ਹੈ ਕਿ ਵੱਧ ਰੋਮਾਂਸ ਵਾਲੀਆਂ ਕਿਤਾਬਾਂ ਵੱਲ ਨੂੰ ਰੁਝਾਨ ਹੈ, ਤੁਕਬੰਦੀ ਵਾਲੀਆਂ ਕਹਿ ਲਈਏ, ਸ਼ਾਇਰੀ ਵਾਲੀਆਂ ਜਿਹੜੀਆਂ ਚੀਜ਼ਾਂ ਇੰਟਰਨੈਟ ਤੇ ਵਾਇਰਲ ਹੁੰਦੀਆਂ ਨੇ। ਪਰ ਤੁਸੀਂ ਕੀ ਦੇਖਿਆ? ਤੁਸੀਂ ਪਿਛਲੇ 2 ਦਿਨ ਤੋਂ ਇੱਥੋਂ ਅੱਜ ਤੀਸਰਾ ਦਿਨ ਹੈ, ਤੁਸੀਂ ਕੀ ਦੇਖਿਆ ਯੂਥ ਨੂੰ ਲੈ ਕੇ ਖਾਸ ਤੌਰ? ਖਾਸਤਰ ਇਹ ਜਿਹੜਾ ਮੇਲਾ ਆ ਉਹ ਗਦਰ ਲਹਿਰ ਨੂੰ ਸਮਰਪਿਤ ਹੈ, ਔਰ ਇੱਥੇ ਯੂਥ ਜਿਹੜਾ ਵੱਖਰਾ ਵੱਖਰਾ ਤਰ੍ਹਾਂ ਦਾ ਆ ਰਿਹਾ ਆ। ਲੇਕਿਨ ਜਿਹੜਾ ਇੱਥੇ ਦੀਆਂ ਚੀਜ਼ਾਂ ਆ, ਅਲੱਗ-ਅਲੱਗ ਤਰ੍ਹਾਂ ਦਾ ਪਾਠਕ ਹੁੰਦਾ ਆ। ਹਰ ਇੱਕ ਪਾਠਕ ਦੀ ਆਪਣੀ ਆਪਣੀ ਰੁਚੀ ਹੁੰਦੀ ਹੈ। ਜਿਸ ਤਰ੍ਹਾਂ ਦੀ ਉਹਦੀ ਰੁਚੀ ਆ ਉਹ ਉਸ ਤਰ੍ਹਾਂ ਨੂੰ ਜਾ ਰਿਹਾ ਆ। ਜ਼ਿਆਦਾਤਰ ਜਿਹੜਾ ਯੂਥ ਜਿਹੜਾ ਲੋਕਲ ਲਗਭਗ ਆ ਰਿਹਾ ਆ ਉਹ ਇਸੇ ਤਰੀਕੇ ਨੂੰ ਆ ਰਿਹਾ ਆ। ਲੇਕਿਨ ਜਿਹਦਾ ਇੱਕ ਇਸੇ ਤੋਂ ਭਾਵ ਜਿਹੜਾ ਉਹਨੂੰ ਡਿਫਾਈਨ ਕਰ, ਰੋਮਾਂਸ ਨੂੰ ਕਹਿ ਦਈਏ, ਮੁਹੱਬਤ ਵੱਲ ਨੂੰ ਜਾਂ ਕਹਿ ਦਈਏ, ਜਾਂ ਸ਼ਹਿਰੋ ਸ਼ਾਇਰੀ ਵੱਲ ਨੂੰ ਕਹਿ ਦਈਏ। ਲੇਕਿਨ ਜਿਹੜਾ ਯੂਨੀਵਰਸਿਟੀਆਂ ਤੋਂ ਪੜ੍ਹਿਆ ਲਿਖਿਆ ਯੂਥ ਆ ਰਿਹਾ ਆ, ਜਿਹੜਾ ਕਾਲਜਾਂ ਤੋਂ ਆ ਰਿਹਾ ਆ, ਉਹ ਆਪਣੇ ਉਸ ਚੀਜ਼ ਨੂੰ ਸਮਝਦਾ, ਉਹਦੀ ਰੁਚੀ ਜਿਹੜੀ ਆ ਉਹ ਜਾਂ ਤਾਂ ਰੈਵੋਲੂਸ਼ਨ ਵੱਲ ਦੀ ਆ ਜਾਂ ਨਵੀਆਂ ਚੀਜ਼ਾਂ ਸਿੱਖਣ ਬਾਰੇ ਆ। ਤੇ ਜਿਹੜਾ ਸਾਡੇ ਕੋਲ ਵੀ ਸਾਹਿਤ ਹੈ ਇੱਥੇ, ਜਿਵੇਂ ਤੁਸੀਂ ਕਿਹਾ ਕਿ ਇਹ ਧਰਮ ਵੱਲ ਨੂੰ ਆ, ਲੇਕਿਨ ਇਹ ਧਰਮ ਨਹੀਂ, ਅਸਲ ਦੇ ਵਿੱਚ ਇਹ ਜਾਂ ਕਹਿ ਸਕਦੇ ਕਿ ਜੋ ਸਮਾਜਿਕ ਸਿੱਖਿਆਵਾਂ ਨੇ ਉਹਨਾਂ ਵੱਲ ਨੂੰ ਹੈ। ਆਪਾਂ ਧਰਮ ਤੋਂ ਅੱਜ ਤੱਕ ਭਾਵ ਇਹੀ ਸਿੱਖਦੇ ਹਾਂ ਕਿ ਸ਼ਾਇਦ ਹੋ ਸਕਦਾ ਕਿਸੇ ਤਰ੍ਹਾਂ ਦੇ ਵਸਤਰ ਪਾ ਲੈਣੇ, ਕਿਸੇ ਤਰੀਕੇ ਦੇ ਰੀਤੀ ਰਿਵਾਜਾਂ ਨੂੰ। ਲੇਕਿਨ ਸਾਡੀ ਫਿਲਾਸਫੀ ਦੇ ਅਨੁਸਾਰ ਜੋ ਸ੍ਰਿਸ਼ਟੀਕਰਤਾ ਵਾਲਮੀਕੀ ਦੇਵਨ ਕਹਿੰਦੇ ਨੇ ਧਰਮ ਤੋਂ ਅਰਥ ਹੈ ਉਹ ਅਵਸਥਾ ਜਿਹੜੀ ਸਿੱਖਣ ਦੀ ਹੈ, ਅਰਥਾਤ ਤੁਹਾਡੇ ਸੁਭਾਅ ਦੀ, ਜੋ ਤੁਸੀਂ ਧਾਰਨ ਕਰਦੇ ਹੋ। ਸੋ ਇਹ ਕਿਤਾਬਾਂ ਸਾਡੇ ਸੁਭਾਅ ਦੇ ਵਿੱਚ ਆਉਂਦੀਆਂ ਨੇ, ਸਾਨੂੰ ਧਾਰਨ ਕਰਨ ਦੇ ਲਈ। ਇਸ ਕਰਕੇ ਤੁਸੀਂ ਇਹਨੂੰ ਧਰਮ ਦੇ ਲਈ ਨਾਲ ਜੋੜ ਸਕਦੇ ਹੋ।